5 ਸਾਲ ਮਿਲ 'ਚ ਕੰਮ ਕੀਤਾ, ਫੱਟੇ ਖਿੱਚੇ। ਅੱਛਾ ਤੇ ਫੱਟੇ ਚੱਕੇ ਕਿ ਖਿੱਚੇ? ਪਹਿਲੇ ਸਾਲ ਤਾਂ ਅਸੀਂ ਪਹਿਲਾਂ ਰਸਬੇਰੀ ਤੋੜੀ, ਫਿਰ ਬਲੂਬੇਰੀ ਤੋੜੀ, ਫਿਰ ਅਸੀਂ ਕੁਝ ਦਿਨ ਕਰੇਨਬੇਰੀ 'ਚ ਵੀ ਕੰਮ ਕੀਤਾ। ਵੈਰੀ ਛੱਡੀ ਨਹੀਂ ਕੋਈ। ਕੀ ਕਰੀਏ, ਕਰਨਾ ਪੈਣਾ ਸੀਗਾ। ਹਾਂ ਸ਼ਿਕਾਰ ਖੇਡਣ ਦਿਨੇ ਵੜ ਗਏ, ਕਿਤੇ ਰਾਤ ਨੂੰ ਵੜ ਗਏ। ਹਾਂ ਕੀ ਸ਼ਿਕਾਰ ਕਰਦੇ ਰਹੇ? ਸੂਰ, ਚੀਤਲ, ਪਾੜਾ। 315 ਨਾਲ ਮੈਂ ਸਹੇ ਵੀ ਮਾਰੇ ਆ, ਕਾਂ ਵੀ ਮਾਰੇ ਆ, ਤੇ ਫਿਰ 4 ਸਾਲ ਵੈਲੀਆਂ ਨਾਲ ਫਿਰਦੇ ਰਹੇ। ਕਹਿੰਦਾ ਵੀ ਇਮਾਨਦਾਰੀ ਤੇ ਸਖਤ ਮਿਹਨਤ, ਬਸ ਜੇ ਤੁਸੀਂ ਇਸ ਜਗ੍ਹਾ ਤੇ ਸਹੀ ਰਹੋਗੇ ਤਾਂ ਸਭ ਕੁਝ ਤੁਹਾਡੇ ਨਾਲ ਤੁਰਿਆ ਆਊ। ਉਦੋਂ ਆਪਣਾ ਟਾਈਮ ਚੰਗਾ ਸੀ। ਹੁਣ ਵਾਲੇ ਜਿਹੜੇ ਬੱਚੇ ਆਏ ਹੁਣ ਔਖੇ ਆ ਥੋੜੇ ਜਿਹੇ, ਹੁਣ ਕੰਮ ਹੈ ਨਹੀਂ। ਕੰਮ ਹੈ ਨਹੀਂ ਹੈ ਨਹੀਂ ਕੰਮ ਆ ਕੇ ਵੈਲਪੁਣੇ ਨਾ ਕਰੋ, ਵੈਲਪੁਣੇ ਕਰਦੇ ਜਿਹੜੇ ਉਹ ਗਲਤ ਹੈ। ਅੱਜ ਜਿੱਦਾਂ ਇਹ ਕਰਦੇ ਰਹੇ ਨਾ ਜੀ, ਉਹ ਉਦੋਂ ਲੋੜ ਸੀਗੀ, ਉਦੋਂ ਲੋੜ ਸੀ। ਹੁਣ ਨਹੀਂ। ਜੇ ਹੁਣ ਲੁੱਚੇ ਨਾਲ ਤਾਂ ਲੁੱਚਾ ਹੀ ਹੋਣਾ ਪੈਣਾ। ਪੈਨਸ਼ਨ ਮਿਲ ਜਾਂਦੀ, ਟਰੂਡੋ ਬੜਾ ਸਾਡੇ ਤੇ ਮਿਹਰਬਾਨ ਹੈ। ਜਤਾ ਦੇਣਾ ਅਗਲੀ ਨਹੀਂ ਕਿ ਕਿੱਦਾਂ? ਅਸੀਂ ਤਾਂ ਵੋਟ ਉਸੇ ਨੂੰ ਪਾਵਾਂਗੇ। ਅੱਛਾ ਉਹਨਾਂ ਤੰਗ ਹੀ ਬੜੇ ਆ ਲੋਕ ਕਹਿੰਦੇ। 3 ਮਹੀਨੇ ਮਗਰੋਂ ਸਾਡਾ $100 ਵਧਾ, ਸਾਨੂੰ ਕੀ ਲੋੜ। ਹੁਣ ਜਿਹੜੇ ਟਾਈਮ 'ਚ ਅਸੀਂ ਆਏ ਆ, ਅਸੀਂ ਤਾਂ 10 ਸਾਲਾਂ 'ਚ ਘਰ ਬਣਾ ਲਏ, ਤੇ ਅੱਗੇ ਤੇ ਹੁਣ ਵਾਲੇ ਤਾਂ 20 ਸਾਲ ਲੱਗੇ ਰਹਿਣ, ਨਹੀਂ ਬਣਦਾਗਾ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਪਹੁੰਚੇ ਹੋਏ ਆ ਸਰਬਜੀਤ ਸਿੰਘ ਜੀ ਕਰਮਨ ਵਾਲਿਆਂ ਦੇ ਘਰੇ। ਇਹ ਉਹੀ ਰੁੱਖ ਆ ਜਿਹਦੀ ਆਪਾਂ ਗੱਲਾਂ ਕਰਦੇ ਸੀ ਵੀ ਬਹੁਤ ਪੁਰਾਣਾ ਇਹ ਲੱਗਾ, ਤੇ ਅੱਜ ਉਹਦੇ ਥੱਲੇ ਸੱਥ ਦੇ ਰੂਪ ਦੇ ਵਿੱਚ ਬੈਠੇ ਆ। ਅੰਗੂਰਾਂ ਦੀ ਤੜਾਈ ਹੋ ਰਹੀ ਆ ਸੌਗੀ ਦੇ ਲਈ, ਤੇ ਉਸ ਨੂੰ ਲੈ ਕੇ ਸਾਰੇ ਜਣੇ ਇਕੱਠੇ ਹੋਏ ਆ, ਤੇ ਆਪਾਂ ਵੀ ਪਹੁੰਚ ਗਏ ਆ ਤੇ ਨਾਲ ਗੱਲਾਂ ਬਾਤਾਂ ਮਾਰਦੇ ਆ। ਸਭ ਤੋਂ ਪਹਿਲਾਂ ਸਰਬਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਰਿਆਂ ਨੂੰ ਜੀ ਫਤਿਹ ਆ ਜੀ, ਵਾਹਿਗੁਰੂ ਜੀ ਕਾ ਖਾਲਸਾ। ਕਿੱਦਾਂ ਸਾਰਿਆਂ ਦਾ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ। ਇੰਜੋਏ ਕਰ ਰਹੇ ਆ ਜੀ ਦਿਨ? ਇੰਜੋਏ ਕਰ ਰਹੇ ਆ। ਹਾਂਜੀ ਹਾਂ। ਕੀ ਨਾਮ ਹੈ ਜੀ ਆਪਦਾ? ਗੁਰਜੰਟ ਸਿੰਘ ਬਰਾੜ, ਕੈਨੇਡਾ BC। ਤੇ ਤੁਸੀਂ ਕੈਨੇਡਾ ਤੋਂ ਆਏ ਆ? ਹਾਂ, ਕੈਨੇਡਾ BC। ਤੜਾਈ ਕਰਾਉਣਾ ਹੈ? ਅਸੀਂ ਤਾਂ ਫੰਕਸ਼ਨ ਤੇ ਆਏ ਸੀਗੇ, ਪੋਤੇ ਦਾ ਮੰਗਣਾ। ਨਾਲ ਇਹਨਾਂ ਨੇ ਕਰ ਲਿਆ ਇੱਧਰ? ਨਹੀਂ ਜੀ, ਫਿਰ ਮੈਂ ਤਾਂ ਇੱਥੇ 98 ਦਾ ਆਉਣਾ ਹੈ। ਠੀਕ ਹੈ ਜੀ। ਤੇ ਮੇਰੇ ਜਿੰਨੇ ਉੱਥੇ ਫਰੈਂਡ ਆ, ਜਿੰਨੇ ਇੰਡੀਆ ਤੇ ਉਹਨੇ ਇੱਥੇ ਆ। ਅੱਛਾ। ਤੇ ਸ਼ਾਮ ਨੂੰ ਅਸੀਂ 5 ਵਜੇ ਕਲੈਕਟਰ ਪਾਰਕ ਇਕੱਠੇ ਹੁੰਨੇ ਆ। ਅੱਛਾ। ਹਾਂਜੀ ਹਾਂ, ਤੇ ਉੱਥੇ ਵੀ 2 ਮੇਲੇ ਉੱਥੇ ਵੀ ਹੁੰਦੇ ਆ। ਤੇ ਮੈਂ ਇਹਨਾਂ ਦੇ ਉਦੋਂ ਦਾ ਨਾਲ ਹੀ ਅਟੈਚ ਆ। ਨਾਲ ਹੀ ਅਟੈਚ। ਅੱਜ ਇਹ ਦਿਹਾੜੀ ਲਾਉਣ ਆ ਗਏ ਨਾ, ਅੱਜ ਉਹ ਕਹਿੰਦੇ ਲੇਬਰ ਡੇ ਵਾਲੇ ਦਿਨ ਲੇਬਰ ਕਾਹਤੇ ਛੁੱਟੀ ਕਰਨੀ ਆ? ਡਬਲ ਮੈਨ ਆਓ ਅੱਜ ਓਵਰ ਟਾਈਮ ਵੀ ਆ ਫਿਰ ਨਾ। ਅੱਛਾ, ਤੇ ਫਿਰ ਕਦੋਂ ਦੇ ਨਿਕਲੇ ਆ ਪੰਜਾਬ ਤੋਂ? ਮੈਂ ਤਾਂ 23 ਤਰੀਕ ਦਾ ਆਇਆ। ਮੈਂ ਨਹੀਂ ਉੱਥੋਂ 97 ਦੇ ਵਿੱਚ ਕੈਨੇਡਾ ਆਏ ਸਿੱਧੇ? ਕੈਨੇਡਾ 97। ਕਿਹੜੇ ਸ਼ਹਿਰ ਆਏ ਸੀਗੇ? ਅਸੀਂ ਪਹਿਲਾਂ ਤਾਂ ਗਏ ਸੀ ਓਲੀਵਰ। ਠੀਕ ਆ। 2 ਸੀਜ਼ਨ ਉੱਥੇ ਅੰਗੂਰ ਤੋੜੇ। ਇਹ BC ਜੀ ਪੈਂਦਾ ਓਲੀਵਰ? BC ਚ ਠੀਕ ਹੈ। ਓਖਾ ਨਗਨ। ਤੇ ਉਸ ਤੋਂ ਬਾਅਦ 2 ਸੀਜ਼ਨ ਉੱਥੇ ਲਾ ਕੇ ਫਿਰ ਅਸੀਂ ਆ ਗਏ ਐਸਫੋਰਡ। ਅੱਛਾ। ਪਹਿਲਾਂ ਅਸੀਂ ਆਏ ਸੀਗੇ ਇੱਥੇ ਸਰੀ, ਤੇ ਇਹਦੇ ਮੁੰਡੇ ਦੇ ਸਹੁਰੇ ਉੱਥੇ ਸਰੀ ਰਹਿੰਦੇ ਸੀਗੇ। ਠੀਕ ਹੈ ਜੀ। ਉੱਥੋਂ ਫਿਰ ਅਸੀਂ 2 ਸੀਜ਼ਨ ਉੱਥੇ ਚਲੇ ਗਏ ਓਖਾ ਨਗਨ, ਫਿਰ ਅਸੀਂ ਆ ਗਏ ਐਸਫੋਰਡ। ਹੁਣ ਐਸਫੋਰਡ ਆਉਂਦੇ, ਤੇ 5 ਸਾਲ ਮਿਲ 'ਚ ਕੰਮ ਕੀਤਾ, ਫੱਟੇ ਖਿੱਚੇ। ਅੱਛਾ। ਤੇ ਫੱਟੇ ਚੱਕੇ ਕਿ ਖਿੱਚੇ? ਨਾ ਜੀ, ਜਿਹੜੀਆਂ ਛੱਤ ਤੇ ਫੱਟੀਆਂ ਪੈਂਦੀਆਂ, ਜਿਹੜੀ ਹੈਗੀ ਆ ਆਪਣੀ ਸ਼ੇਕ, ਉਹ ਸ਼ੇਕ ਟ੍ਰਿਮ ਕਰਦੇ ਸੀ। ਅੱਛਾ ਜੀ। ਫਿਰ ਮੈਨੂੰ ਬੂਰਾ ਚੜ੍ਹਨ ਲੱਗ ਗਿਆ, ਫਿਰ ਮੈਂ ਫਾਰਮ 'ਚ ਕੀਤਾ। ਅੱਛਾ। ਤੇ ਫਿਰ ਮਾਸਕ ਵਗੈਰਾ ਨਹੀਂ ਸੀ ਉਦੋਂ ਪਾਉਂਦੇ ਹੁੰਦੇ? ਮਾਸਕ ਕੁਛ ਨਹੀਂ ਸੀ ਪਾਉਂਦੇ ਸੀ ਉੱਥੇ ਮਾਸਕ। ਕੁਛ ਨਹੀਂ ਕਰਦੇ ਮਾਸਕ। ਕੋਈ ਫਾਇਦਾ ਨਹੀਂ? ਕੁਛ ਨਹੀਂ। ਉਹ ਤਾਂ ਸਮਾਂ ਸਾਹ ਘੁੱਟੀ ਦਾ ਸੀਗਾ। ਕਿੰਨੇ ਸਾਲ ਕੀਤਾ ਉੱਥੇ ਕੰਮ? 5 ਸਾਲ? 5 ਸਾਲ ਮਿਲ 'ਚ ਕੀਤਾ। ਫਿਰ ਮੈਂ 10 ਸਾਲ, 12 ਸਾਲ, 13 ਸਾਲ ਫਿਰ ਮੈਂ ਫਾਰਮਾਂ 'ਚ ਕੀਤਾ। ਕਿਹੜੇ ਤਰ੍ਹਾਂ ਦੇ ਫਾਰਮ ਸੀਗੇ? ਬੇਰੀ ਸੀ ਉਦੋਂ। ਅੱਛਾ। ਪਹਿਲਾਂ ਰਸਬੇਰੀ ਚੱਲਦੀ ਹੁੰਦੀ ਸੀ, ਫਿਰ ਇਹ ਬਲੂਬੇਰੀ ਚੱਲ ਪਈ। ਉਦੋਂ ਥੋੜੀ ਸੀਗੀ, ਫਿਰ ਚੱਲਦਾ ਪਹਿਲੇ ਸਾਲ ਤਾਂ ਅਸੀਂ ਪਹਿਲਾਂ ਰਸਬੇਰੀ ਤੋੜੀ, ਫਿਰ ਬਲੂਬੇਰੀ ਤੋੜੀ, ਫਿਰ ਘੰਟੇ ਨਾਲ ਬਣੇ। ਇੱਥੇ 920 ਘੰਟੇ ਬਣਾਉਣੇ ਸੀ। ਫਿਰ ਅਸੀਂ ਬਰੋਕਲੀ 'ਚ ਗਏ, ਫਿਰ ਘੰਟੇ ਨਾਲ ਬਣੇ ਪਹਿਲੇ ਸਾਲ। ਫਿਰ ਘੰਟਿਆਂ ਦਾ ਕੀ ਰੌਲਾ ਹੈ? 920 ਘੰਟੇ ਪੂਰੇ ਕਰਕੇ ਫਿਰ ਸਾਡਾ ਅਨਪਲਾਈਮੈਂਟ ਤਾਂ ਮਿਲਣਾ ਸੀ। ਅੱਛਾ, ਵੀ ਸੀਜ਼ਨਲ ਵਾਲਾ ਕੰਮ ਜਿਹੜਾ। ਹਾਂ। ਫਿਰ ਅਸੀਂ ਕੁਝ ਦਿਨ ਕਰੇਨਬੇਰੀ 'ਚ ਵੀ ਕੰਮ ਕੀਤਾ। ਵੈਰੀ ਛੱਡੀ ਨਹੀਂ ਕੋਈ। ਕੀ ਕਰੀਏ, ਕਰਨਾ ਪੈਣਾ ਸੀਗਾ। ਤੇ ਉਹ ਫਿਰ ਕਰਦੇ ਕਰਾਉਂਦੇ ਫਿਰ ਚੱਲ ਪਿਆ ਕੰਮ। ਤੇ ਫਿਰ ਤਾਂ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਵੀ ਉੱਥੇ ਮਿਹਨਤ ਸੰਗਲ ਨਹੀਂ ਸੀ ਪਾਇਆ, ਤੇ 150 ਕਿੱਲਾ ਅਸੀਂ ਢੋਲੀ ਢੂਏ ਤੇ ਬੰਨ ਕੇ ਵੀ ਸਪਰੇਅ ਕੀਤੀ ਆ। ਇੱਥੇ ਰੱਖ, ਇੱਥੇ ਆ ਕੇ ਪਤਾ ਲੱਗਾ ਫਿਰ ਕੰਮ ਦਾ ਮਤਲਬ। ਕੰਮ ਤਾਂ ਉੱਥੇ ਬਹੁਤ ਕਰਿਆ। ਪਹਿਲਾਂ 15 ਸਾਲ ਮੈਂ UP ਕੀਤਾ। ਕੀ ਕੰਮ ਕਰਦੇ ਸੀ ਉੱਥੇ? ਉੱਥੇ ਸਾਡੀ ਸੀਗੀ 300 ਏਕੜ ਜ਼ਮੀਨ। ਸਾਡੇ ਬਾਬਾ ਜੀ 14 ਸਿੱਖ ਸੂਬੇਦਾਰ ਸੀ, ਉਹਨਾਂ ਫਾਰਮ ਬਣਾਇਆ ਸੀ। ਤੇ ਮੈਂ ਸਨ 62 'ਚ ਮੇਰੀ ਦਾੜੀ ਉਤਰਦੀ ਸੀ ਜੋ ਮੁੜ ਚਲਾ ਗਿਆ। ਤੇ ਜਾਨ ਸਾਹਿਬ ਗੱਭਰੂ ਜਵਾਨ ਹੈ। ਹਾਂਜੀ। ਤੇ ਮੁੜ ਕੇ ਉਦੋਂ ਪਹਿਲਾਂ ਹੁੰਦਾ ਸੀ ਮੈਸੀ ਹੈਰਸ ਟਰੈਕਟਰ ਪਾਵਰੀਨ ਦਾ, ਉਹ ਖੜਾ ਸੀ, ਪਾਵਰੀਨ ਮਿਲਣੋਂ ਹਟ ਗਿਆ। ਫਿਰ ਮੈਸੀ ਫਰਗੂਸਨ ਲਿਆ। ਫਿਰ ਮੈਂ ਉਹਦੇ ਤੇ ਸਿੱਖਿਆ, ਉਹੀ ਚਲਾਇਆ।
15 ਸਾਲ ਫਿਰ ਮੈਂ ਉੱਥੇ ਮਤਲਬ ਜਿਹੜਾ ਇਹ ਜਵਾਕ ਛੋਟੇ ਛੋਟੇ ਯੂਪੀ ਵਿੱਚ ਤਾਂ ਜੰਗਲਾਤ ਵੀ ਬਹੁਤ ਆ। ਜੰਗਲਾਤ ਬਹੁਤ ਸੀ, ਸਾਡੇ ਨਾਲ ਹੀ ਜੰਗਲ ਸੀ, 3 ਕਿਲੋਮੀਟਰ ਤੋਂ ਲੰਮਾ ਜਾਂਦਾ ਸੀ। ਤੇ ਬਸ ਕਦੇ ਸ਼ਿਕਾਰ ਖੇਡਣ ਦਿਨੇ ਵੜ ਗਏ, ਕਿਤੇ ਰਾਤ ਨੂੰ ਵੜ ਗਏ। ਕੀ ਸ਼ਿਕਾਰ ਕਰਦੇ ਰਹੇ? ਸੂਰ, ਚੀਤਲ, ਪਾੜਾ, ਫਿਰ ਜੰਗਲੀ ਮੁਰਗਾ ਤੜਕੇ ਤੇ ਖਰਗੋਸ਼, ਛੱਡਿਆ ਕੱਖ ਨਹੀਂ। ਸੇਬ ਵਗੈਰਾ। ਤੇ ਲੋਕ ਵੀ ਆਉਂਦੇ ਸੀਗੇ ਸ਼ਿਕਾਰ ਦੇ ਲਈ? ਬਹੁਤ ਲੋਕ ਹੁਣ ਜਿਹੜੇ ਬਾਹਰੋਂ ਦੂਰੋਂ ਆਉਂਦੇ ਸੀ ਲਿਹਾਜ਼ ਵਾਲੇ ਆ ਗਏ। ਹੁਣ ਸਾਨੂੰ ਉਹ ਜਾਣਦੇ ਸੀ ਜੰਗਲਾਤ ਵਾਲੇ, ਦੂਜਿਆਂ ਦਾ ਫੜਦੇ ਸੀ ਤੇ ਅਸੀਂ ਫਿਰ ਉਹਨਾਂ ਨੂੰ ਸ਼ਿਕਾਰ ਖੜਾ ਦਿੰਦੇ ਸੀ, ਨਾਲ ਜਾਣਾ ਉਹਨਾਂ ਦੇ। ਠੀਕ ਆ। ਤੇ ਫਿਰ ਕਿਹੜੀ ਰਫਲ ਕਿਹੜੀ 315 ਸੀਗੀ। ਅੱਛਾ। 315 ਨਾਲ ਮੈਂ ਸਹੇ ਵੀ ਮਾਰੇ ਆ, ਕਾਂ ਵੀ ਮਾਰੇ ਆ, ਤੇ ਸੂਰ, ਚੀਤਲ, ਪਾੜਾ ਤੇ ਆ ਜਿਹੜੀ ਸ਼ੌਂਕ ਨੂੰ ਹੀ ਮਾਰੇ ਆ ਜਾਂ ਬਾਅਦ ਚ ਫਿਰ ਉਹਨੂੰ ਸਕਿਨ ਵੀ ਕਰਦੇ ਹੁੰਦੇ ਸੀਗੇ। ਅੱਛਾ। ਹਾਂ, ਉਹ ਤਾਂ ਜਦੋਂ ਅਸੀਂ ਜਿਹੜੇ ਸ਼ਿਕਾਰੀ ਹੈ, ਟਰੈਕਟਰ ਚਲਾਉਣ ਤੋਂ ਲੈ ਕੇ ਜਿਹਨੇ ਲਾਈਟ ਦਿਖਾਉਣੀ ਹੈ ਉਹ ਵੀ ਖਾਸ ਹੀ ਹੁੰਦਾ ਹੈ। ਟਰੈਕਟਰ ਚਲਾਉਣ ਵਾਲਾ ਵੀ ਖਾਸ ਹੁੰਦਾ, ਦੂਜਾ ਢੇਕ ਦੂ ਕਿਤੇ ਬਾੜ ਦੂ। ਤੇ ਜਿਹਨੇ ਫਾਇਰਿੰਗ ਕਰਨੀ ਹੈ 12 ਬੋਰ ਵਾਲਾ ਵੱਖਰਾ, ਜਿਵੇਂ ਸਹਾ ਹੈ ਛੋਟਾ ਜਾਨਵਰ ਹੈ, ਉਹ 12 ਬੋਰ ਵਾਲੇ ਨੇ ਕਰਨਾ ਹੈ। ਜਿਹੜਾ 305 ਦੇ ਵੱਡਾ ਜਾਨਵਰ ਹੈ ਉਹ 315 ਨੇ ਕਰਨਾ ਹੈ, ਕਿਉਂਕਿ ਦੂਰ ਆ ਉਹ। ਪਰ ਤੁਸੀਂ ਤਾਂ ਕਾਂ ਵੀ ਮਾਰਤੇ ਏਡੀ ਵੱਡੀ ਦੇ ਨਾਲ। ਨਹੀਂ, ਉਹ ਤਾਂ ਫਿਰ ਉਹ ਇੱਕ ਸ਼ੌਂਕ ਨਾਲ ਵਿਖਾਈ ਦਾ ਸੀ ਵੀ ਮੇਰਾ ਇਹ ਨਿਸ਼ਾਨਾ ਇੰਨਾ ਹੈ, ਆ ਚੀਜ਼ ਹੁੰਦੀ ਸੀ। ਕਿੰਨੇ ਸਾਲ ਫਿਰ ਪ੍ਰੈਕਟਿਸ ਇਹ? 15 ਸਾਲ ਤਾਂ 15 ਸਾਲ ਤੋਂ ਉੱਥੇ ਖੇਡਿਆ ਸ਼ਿਕਾਰ। ਫਿਰ ਜੋ ਮੈਂ 78 ਦੇ ਵਿੱਚ ਇੱਥੇ ਆ ਗਿਆ ਪੰਜਾਬ। ਠੀਕ ਆ। ਤੇ ਫਿਰ 4 ਸਾਲ ਵੈਲੀਆਂ ਨਾਲ ਫਿਰਦੇ ਰਹੇ। ਸਿਰਫ ਇੱਕੇ ਕੁ ਵਜਾਏ ਉੱਥੇ ਸਾਰਾ ਕੁਝ। ਫਿਰ ਬਾਅਦ ਚ ਫਿਰ ਹਾਲਾਤ ਹੀ ਇਹੋ ਜਿਹੇ ਹੋ ਗਏ, ਕਿਉਂਕਿ ਉਹ ਸਾਡੇ ਮੇਰਾ ਮਾਸੜ ਸੀ, ਮੇਰੇ ਭਣੋਈਏ ਦਾ ਪਿਓ, ਉਹਦਾ ਕਤਲ ਹੋ ਗਿਆ। ਠੀਕ ਆ। ਫਿਰ ਉਹਨਾਂ ਨਾਲ ਫਿਰਦੇ ਰਹੇ, ਉਹਨਾਂ ਦੇ 3 ਬੰਦੇ ਫਿਰ ਸਾਥੋਂ ਮਰੇ। ਅੱਛਾ। 4 ਤੇ ਫਿਰ ਉਦੋਂ ਬਾਅਦ ਰਾਜੀਨਾਮੇ ਹੋ ਗਏ। ਹੁਣ ਸੈੱਟ ਆ? ਹਾਂ, ਹੁਣ ਠੀਕ ਹੈ। ਤੇ ਹੁਣ ਤਾਂ ਨਹੀਂ ਭਾਲਦੀ ਪੁਲਿਸ ਪਿੱਛੇ? ਉਦੋਂ ਨੇ ਸਾਨੂੰ ਇਹ ਨਹੀਂ ਸੀ ਖਤਰਾ। ਅੱਛਾ। ਅਸੀਂ ਗਲਤ ਵਾਲੇ ਪਾਸੇ ਗਏ ਨਹੀਂ ਨਾ। ਹਾਂ। ਚੇਂਜ ਹੁੰਦਾ ਰਹਿੰਦਾ ਟਾਈਮ ਦੇ ਨਾਲ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਕੈਨੇਡਾ ਇਹ ਬਜ਼ੁਰਗੋ ਵੀ ਫਿਰ ਤੁਸੀਂ ਹਰ ਤਰ੍ਹਾਂ ਦੀ ਬੇਰੀ ਤੋੜੀ, ਤੁਸੀਂ ਕਹਿੰਦੇ ਵੀ ਉੱਥੇ ਸਾਰਾ ਕੁਝ ਕੀਤਾ, ਤੇ ਹੁਣ ਕਿੱਦਾਂ ਆ? ਵਧੀਆ ਆ ਕੈਨੇਡਾ? ਹੁਣ ਠੀਕ ਆ, ਹੁਣ ਰਿਟਾਇਰ ਹੋਏ ਵੇ ਆ, ਪੈਨਸ਼ਨ ਮਿਲ ਜਾਂਦੀ। ਟਰੂਡੋ ਬੜਾ ਸਾਡੇ ਤੇ ਮਿਹਰਬਾਨ ਹੈ। ਜਿਤਾ ਦੇਣਾ ਅਗਲੀ ਵਾਰੀ ਕਿ ਕਿੱਦਾਂ? ਅਸੀਂ ਤਾਂ ਵੋਟ ਉਸੇ ਨੂੰ ਪਾਵਾਂਗੇ। ਅੱਛਾ। 3 ਮਹੀਨੇ ਤੰਗ ਹੀ ਬੜੇ ਆ ਲੋਕ ਕਹਿੰਦੇ। 3 ਮਹੀਨੇ ਮਗਰੋਂ ਸਾਡਾ $100 ਵਧਾਉਣ ਦਾ ਸਾਨੂੰ ਕੀ ਲੋੜ? ਟਰੂਡੋ ਨੂੰ ਵੋਟ ਤਾਂ ਫਿਰ ਪਊ ਯਾਰ, ਸਾਨੂੰ ਵੋਟ ਮੈਂ ਪੈਨਸ਼ਨ ਮਿਲਦੀ ਬੈਠਿਆਂ ਨੂੰ। ਬਜ਼ੁਰਗੋ ਕੀ ਨਾਂ ਹੈ ਤੁਹਾਡਾ? ਜਸਕਰਨ ਸਿੰਘ। ਜਸਕਰਨ ਸਿੰਘ, ਤੁਸੀਂ ਵੀ ਇੱਥੋਂ ਦੇ ਆ ਕਿ ਤੁਸੀਂ ਵੀ ਕੈਨੇਡਾ ਤੋਂ ਆਏ? ਆਏ ਤੋਂ ਕੈਨੇਡਾ ਤੋਂ ਹੀ ਆਏ ਆ। ਕਿਹੜੀ ਜਗ੍ਹਾ ਤੋਂ? ਸਰੀ ਤੋਂ। ਸਰੀ ਤੋਂ। ਅੱਛਾ, ਤੁਸੀਂ ਕਹਿੰਦੇ ਵੀ ਡਾਲਰਾਂ ਨੂੰ ਵੋਟ ਪਾਉਂਦਾ। ਡਾਲਰਾਂ ਦੇ ਤੁਸੀਂ ਕਿਹਨੂੰ ਪਾਉਣੀ ਆ? ਅਸੀਂ ਤਾਂ ਹੁਣ ਗੱਲ ਸੁਣੋ, ਜਦੋਂ ਸਾਡਾ ਪੰਜਾਬੀ ਲਾਣਾ ਸਾਰੇ ਟੁੱਟਣ ਨਾਲ ਆਇਆ ਤੇ ਸਾਨੂੰ ਤਾਂ ਪਾਉਣੀ ਪੈਣੀ ਆ। ਤੁਹਾਨੂੰ ਵੀ ਨਾਲ ਹੀ ਪਾਉਣੀ ਪੈਣੀ ਆ। ਹਾਂ, ਪਰ ਅਸੀਂ $100 ਤੋਂ ਨਹੀਂ ਪਾਉਂਦੇ, ਅਸੀਂ ਉਹੀ ਪਾਉਣੇ ਵੀ। ਸਹੀ ਆ। ਕਿੱਦਾਂ ਰਿਹਾ ਤੁਹਾਡਾ? ਤੁਸੀਂ ਕਦੋਂ ਆਏ ਸੀ ਕੈਨੇਡਾ? ਅਸੀਂ 95 ਚ। ਅੱਛਾ। ਕਿੱਦਾਂ ਸੀ? ਪਿੱਛੋਂ ਕਿਹੜੇ ਪਿੰਡ ਤੋਂ? ਅਸੀਂ ਬਿੱਲੇ ਵਾਲਾ ਪਿੰਡ, ਠੀਕ ਹੈ ਜੀ। ਫਰੀਦਕੋਟ ਚ। ਫਰੀਦਕੋਟ ਚ। ਕਿੱਦਾਂ ਰਿਹਾ ਤੁਹਾਡਾ ਕੈਨੇਡਾ ਦਾ ਸਫ਼ਰ? ਆ ਕੇ ਕੀ ਕਰਨਾ ਪਿਆ? ਸਾਡਾ ਤਾਂ ਆ ਕੇ ਬਹੁਤ ਵਧੀਆ ਰਿਹਾ। ਹਾਂ। ਅਸੀਂ ਤਾਂ 1 ਸਾਲ ਹੀ ਪਹਿਲੇ ਕੰਮ ਕੀਤਾ। ਅੱਛਾ, ਫਿਰ ਉਸ ਤੋਂ ਬਾਅਦ ਮੁੜ ਕੇ ਨਹੀਂ ਕੀਤਾ, ਪਰ ਠੇਕੇਦਾਰ ਆਪਦਾ ਕੀਤਾ, ਠੇਕੇਦਾਰੀ ਕਰ ਲਈ। ਹਾਂ, ਮੁੜ ਕੇ ਆਪਦਾ ਹੀ ਕੀਤਾ, ਕਰਵਾਇਆ ਹੀ ਆ। ਕਰਵਾਇਆ ਹੀ ਆ ਕੰਮ ਆਪਦਾ। ਕਾਹਦਾ ਕੰਮ ਕਰਾਉਂਦੇ ਰਹੇ ਫਿਰ? ਖੇਤੀ ਕੰਮ ਤਾਂ ਖੇਤੀ ਦੇ ਸੀ ਵੈਸੇ। ਠੀਕ ਆ। ਪਰ ਕਿਉਂ ਸੀ ਵੀ ਜਿੱਥੇ ਕਦੇ ਕਿਤੇ, ਕਦੇ ਕਿਸੇ ਖੇਤ, ਕਦੇ ਕਿਸੇ ਖੇਤ, ਕਦੇ ਕਿਸੇ ਖੇਤ। ਤੇ ਇਹ ਫਿਰ ਜਿਹੜੇ ਆ ਜੀ ਤੜਾਉਣ ਦਾ ਹੀ ਕੰਮ ਹੁੰਦਾ ਸੀ ਤੁਹਾਡਾ? ਹਾਂ, ਬੇਰੀ ਤੜਾਉਣ ਦਾ ਹੀ ਕੰਮ ਹੁੰਦਾ ਸੀ। ਆਲੂਆਂ ਦਾ ਵੀ ਕੰਮ ਸੀਗਾ ਸਾਡੇ ਕੋਲ, ਆਲੂ ਤੋੜਨਾ ਸੀ। ਫਿਰ ਅਸੀਂ ਕੈਸ਼ ਤੁਸੀਂ ਵੀ 920 ਘੰਟੇ ਕਰਦੇ ਸੀ ਪੂਰੇ ਇਹਨਾਂ? ਪਹਿਲੇ ਸਾਲ ਕਰਨੇ ਪੈਂਦੇ ਆ। ਅੱਛਾ। ਫਿਰ 700 ਘੰਟੇ ਨਾਲ ਸਰ ਜਾਂਦਾ ਸੀ। ਅੱਛਾ। ਪਹਿਲੀ ਵਾਰ 920 ਘੰਟੇ ਕਰਨੇ ਪੈਂਦੇ, ਫਿਰ ਵੀਕਾਂ ਬਣਦੀਆਂ ਸੀ। ਦੂਜੀ ਵਾਰ ਫਿਰ 700 ਨਹੀਂ ਬਣਦੇ। 700। ਠੀਕ ਆ। ਫਿਰ ਇਉਂ ਹੋ ਜਾਂਦਾ। ਹੋਰ ਕੀ ਦੱਸਣਾ ਚਾਹੁੰਦੇ, ਹੋਰ ਕੀ ਕਹਿਣਾ ਚਾਹੁੰਦੇ? ਕੈਨੇਡਾ ਕਿੱਦਾਂ ਲੱਗ ਰਿਹਾ? ਆਨੰਦ ਆ ਪੂਰਾ? ਸਾਨੂੰ ਤਾਂ ਹੁਣ ਵਧੀਆ ਹੈ। ਜਿਹੜੇ ਅਸੀਂ ਤਾਂ ਆਏ, ਸਾਨੂੰ ਪੁਰਾਣੇ ਬੰਦਿਆਂ ਦਾ ਸਾਰਿਆਂ ਨੂੰ ਵਧੀਆ। ਉਦੋਂ ਆਪਣਾ ਟਾਈਮ ਚੰਗਾ ਸੀ। ਹੁਣ ਵਾਲੇ ਜਿਹੜੇ ਬੱਚੇ ਆਏ ਹੁਣ ਔਖੇ ਆ ਥੋੜੇ ਜਿਹੇ। ਹੁਣ ਕੰਮ ਹੈ ਨਹੀਂ, ਕੰਮ ਹੈ ਨਹੀਂ ਹੈ ਨਹੀਂ ਕੰਮ ਹੈ। ਆ ਵੀ ਜ਼ਿਆਦਾ ਗਏ ਤੇ ਕੰਮ ਵੀ ਹੈ ਨਹੀਂ। ਕੰਮ ਵੀ ਨਹੀਂ ਹੈਗੇ। ਕੀ ਸਲਾਹ ਕੀ ਦੇਣਾ ਚਾਹੁੰਦੇ ਉਹਨਾਂ ਨੂੰ ਤੁਸੀਂ? ਉਹਨਾਂ ਨੂੰ ਸੁਨੇਹਾ ਤਾਂ ਅਸੀਂ ਦੇ ਦੇਣੇ ਆ ਵੀ ਚਲੋ ਤੁਸੀਂ ਆਪਦਾ ਜਿਹੜੇ ਆਏ ਆ ਤਾਂ ਆ ਕੇ ਪੜ੍ਹੋ, ਪੜ੍ਹ ਕੇ ਜੇ ਤੁਹਾਨੂੰ ਚੰਗਾ ਕੰਮ ਮਿਲੇ ਚੰਗੇ ਕੰਮ 'ਚ ਲੱਗੋ। ਤੁਸੀਂ ਆ ਕੇ ਵੈਲਪੁਣੇ ਨਾ ਕਰੋ, ਵੈਲਪੁਣੇ ਕਰਦੇ ਜਿਹੜੇ ਉਹ ਗਲਤ ਹੈ। ਅੱਜ ਜਿੱਦਾਂ ਇਹ ਕਰਦੇ ਰਹੇ ਨਾ ਜੀ, ਉਦੋਂ ਲੋੜ ਸੀਗੀ, ਉਦੋਂ ਲੋੜ ਸੀ। ਹੁਣ ਨਹੀਂ। ਜੇ ਹੁਣ ਲੁੱਚੇ ਨਾਲ ਤਾਂ ਲੁੱਚਾ ਹੀ ਹੋਣਾ ਪੈਣਾ। ਸਹੀ ਗੱਲ। ਓਏ ਉਹ ਨਾ ਪੈਲੀਆਂ ਧਰ ਕੇ ਆਏ ਆ ਵਿਚਾਰੇ, ਕੋਈ ਕਿਵੇਂ ਆਏ ਆ, ਕਰਜ਼ਾ ਲੈ ਕੇ ਆਏ ਆ, ਪੈਸੇ ਦੇ ਕੇ ਆਏ ਆ। ਉਹ ਪਹਿਲੀ ਗੱਲ ਤਾਂ ਉਹ ਪੈਸੇ ਨਹੀਂ ਪੂਰੇ ਹੋਣੇ। ਅਜੇ ਕਿੰਨੇ ਸਾਲ, 20 ਲੱਖ, ਕੋਈ 25 ਲੱਖ ਕਦੋਂ ਪੂਰਾ ਹੋਊਗਾ? ਨੇਤਾ ਇਹਦੇ ਨਾਲ ਤੁਹਾਡੇ ਉੱਥੋਂ ਖਬਰ ਆ ਜਾਂਦੀ ਵੀ ਕੋਈ ਮੁੰਡਾ ਵਿਚਾਰਾ ਜਾਂ ਕੋਈ ਕੁੜੀ ਆ
ਕੋਈ ਮਰ ਗਿਆ, ਕੋਈ ਖੁਦਕੁਸ਼ੀ ਹੋ ਗਈ, ਇਹ ਕਿਉਂ ਇੰਨਾ ਜ਼ਿਆਦਾ ਚੱਲਣ ਵਧਿਆ? ਉਹ ਜਦੋਂ ਪਿੱਛੋਂ ਆ ਗਏ ਨਾ ਤੇ ਇਕੱਲੇ ਜਿਹੜੇ ਬੱਚੇ ਆ ਉਹ ਡਿਸਪਰੈਸ਼ਨ ਚਲੇ ਜਾਂਦੇ ਆ, ਡਿਪਰੈਸ਼ਨ। ਸੁਸਾਈਡ ਹੀ ਕਰ ਜਾਂਦੇ। ਸਹੀ ਗੱਲ ਤਾਂ ਉਹ ਮਰਦੇ ਉਹ ਤਾਂ ਘੱਟ ਮਰਦੇ, ਦੇਖ ਦਿੰਦੇ ਦੂਜੇ ਪਾਸੇ ਆਖ ਦਿੰਦੇ ਆ, ਮਰ ਜਾਂ ਕਰਦੇ ਸੁਸਾਈਡ ਹੀ ਆ ਉਹ। ਪਿੱਛੋਂ ਕਿਉਂ ਪਿੱਛੇ ਕੁਛ ਨਹੀਂ ਰਿਹਾ, ਇੱਥੇ ਆ ਕੇ ਕੋਈ ਬਣਦਾ ਨਹੀਂ, ਫਿਰ ਉਹ ਇਸ ਗੱਲ ਤੋਂ ਅੱਕ ਜਾਂਦੇ ਆ। ਗਾਂ ਕੰਮ ਨਹੀਂ ਮਿਲਦੇਗੇ। ਉਹ ਹੁਣ ਜੇ ਜਾਂ ਤਾਂ ਗਲਤ ਕੰਮ ਕਰਨਗੇ ਫਿਰ ਵੀ ਫਸਦੇ ਆ। ਹੁਣ ਕੰਮ ਤਾਂ ਉੱਥੇ ਇਹਨਾਂ ਕੋਲੇ ਨਾ ਤਾਂ ਘਰ ਆ ਰਹਿਣ ਨੂੰ, ਨਾ ਹਸਪੀਟਲ ਹੈ, ਨਾ ਸਕੂਲ ਹੈ, ਬੰਦੇ ਸਦਰੇ ਬਾਲੇ। ਹੁਣ ਕੰਮ ਤਾਂ ਉਹ ਵੰਡਿਆ ਗਿਆ। ਜਿਹੜੇ ਸਾਡੇ ਉੱਥੋਂ ਦੇ ਜਵਾਕ ਹੈ, ਇੱਥੋਂ ਐਗਜ਼ਾਮਪਲ ਉਹ ਤਾਂ ਵਿਹਲੇ ਤੁਰੇ ਫਿਰਦੇ ਆ। ਅੱਛਾ, ਹਾਂ, ਹਾਲਾਤ ਮਤਲਬ ਐਡੇ ਇਦਾਂ ਦੇ ਬਣੇ ਪਏ ਦੇਖੋ ਹੁਣ ਉੱਥੇ ਸਾਨੂੰ ਜਿਹੜੀ ਹੈਗੀ ਪੜ੍ਹਨ, ਹੁਣ ਮੇਰੀ ਦੋਹਤੀ ਹੈ, ਉਹਨੇ ਲਾ ਕਰਨਾ ਹੈ। ਠੀਕ ਹੈ। ਜਾਂ ਤਾਂ ਜਾਊਗੀ ਇੰਗਲੈਂਡ, ਉੱਥੇ 4 ਸਾਲ 'ਚ ਕਰੂ, ਜਾਂ ਅਮਰੀਕਾ ਉਹ ਤਾਂ 6 ਸਾਲ 'ਚ ਕਰੂ। ਉਹਨੂੰ ਉੱਥੇ ਸੀਟ ਹੀ ਨਹੀਂ ਮਿਲ ਰਹੀ। ਸਾਰੇ ਬੱਚੇ ਬਾਹਰ ਜਾ ਰਹੇ ਆ। ਇਸ ਟਾਈਮ ਹੁਣ ਇਹ ਵੀ ਚੱਲਣ ਬਹੁਤ ਵਧਿਆ ਵੀ ਉਧਰੋਂ ਇੱਧਰ ਨੂੰ ਅਮਰੀਕਾ ਨੂੰ ਵੀ ਬੜੇ ਆਈ ਜਾਂਦੇ ਆ। ਉਹ ਤਾਂ ਏਜੰਟਾਂ ਨੇ ਢੋਣੇ ਆ। ਅੱਗੇ ਮੈਕਸੀਕੋ ਵੀ ਦੀ ਲਿਆਉਂਦੇ ਸੀ, ਹੁਣ ਉੱਥੋਂ ਮਾੜਾ ਵੀਜ਼ਾ ਮਿਲ ਜਾਂਦਾ ਹੈਗਾ ਵਿਜ਼ਟਰ, ਚੱਕ ਕੇ ਇੱਧਰ ਨੂੰ ਤੱਕਦੇ, ਉਹਨਾਂ ਪੈਸੇ ਲੈਣੇ ਆ। ਉਹਨੂੰ ਜਿੱਧਰ ਹੀ ਦਾ ਲੱਗ ਗਿਆ ਉਹਨਾਂ ਤਾਂ ਉੱਥੋਂ ਦੀ ਸਿੱਟਣੇ ਆ। ਇਹਦਾ ਅਗਲਾ ਗਾਂਹ ਵਾਲਾ ਸੋਚੇ ਵੀ ਮੇਰੇ ਪੈਰ ਕਿੱਥੇ ਲੱਗਣਗੇ। ਹੁਣ ਜਿਹੜੇ ਟਾਈਮ 'ਚ ਅਸੀਂ ਆਏ ਆ, ਅਸੀਂ ਤਾਂ 10 ਸਾਲਾਂ 'ਚ ਕੇ ਘਰ ਬਣਾ ਲਏ ਤੇ ਅੱਗੇ ਤੇ ਹੁਣ ਵਾਲੇ ਤਾਂ 20 ਸਾਲ ਲੱਗੇ ਰਹਿਣ, ਨਹੀਂ ਬਣਦਾਗਾ। 20 ਸਾਲ ਦੇ ਸਾਰੇ ਪਿਛਲਾ ਪੇਜ ਉਹਨਾਂ ਤੋਂ ਹੁਣ ਤਾਂ ਮਹਿੰਗਾਈ ਇੰਨੀ ਵੱਧ ਗਈ। ਉਦੋਂ ਘਰ ਸਸਤੇ ਸੀ, ਹੈ ਹੁਣ ਗੁਜ਼ਾਰਾ ਹੀ ਨਹੀਂ। ਹੁਣ ਤਾਂ ਗੁਜ਼ਾਰਾ, ਹੁਣ ਤਾਂ 20-25 ਲੱਖ ਦੇ ਘਰ ਜਾਵੜੇ ਕਿੱਥੋਂ ਲੈ ਜਾਣਗੇ ਉਹ। ਕੰਮ ਵੀ ਹੈ ਨਹੀਂ ਨਾ। ਕੰਮ ਇਹ ਸੁਧਰਨ ਦੇ ਹੈ ਅਸਾਰ ਤੁਹਾਨੂੰ ਲੱਗਦਾ? ਹੈ ਸੁਧਰਨ ਦੇ ਅਸਾਰ ਹੈਗੇ? ਸੋਧਰ ਜਿਹੜਾ ਬੰਦਾ ਕੰਮ ਕਰੂ ਰੋਟੀ ਜੋਗਰ ਦਾ ਕਰ ਹੀ ਲੈਣਾ ਹੈ। ਉਹ ਹੌਲੀ ਹੌਲੀ ਕਰਦਾ ਸੋਧਰ ਤਾਂ ਜਾਂਦਾ ਹੁੰਦਾ ਹੈ। ਪਰ ਜੇ ਮਾੜੇ ਬੰਦੇ ਨਿਕਲਣਗੇ ਜਾਂ ਉਹਨਾਂ ਨੂੰ ਅਕਲ ਆਊਗੀ ਫੇਰ ਹੀ ਸੁਧਰੂ ਨਾ। ਜੇ ਇੱਕ ਨੂੰ ਵੇਖ ਕੇ ਦੂਜਾ ਖਰਬੂਜੇ ਨੂੰ ਰੰਗ ਫੜ ਗਿਆ ਫੇਰ ਤਾਂ ਵਿਗੜੂ। ਉੱਥੇ ਕਿਹੜਾ ਵਿਗਾੜਿਆ ਨਹੀਂ, ਉੱਥੇ ਵੀ ਅਸੀਂ ਆਪ ਹੀ ਵਿਗਾੜਿਆ। ਸਹੀ ਗੱਲ ਹੈ। ਜਿਹੜਾ ਇੱਕ ਨੰਗ ਬੰਦਾ ਸੀਗਾ ਜਿਹਨੂੰ ਕੋਈ ਦਿਹਾੜੀ ਨਹੀਂ ਸੀ ਜਾਂਦਾ, ਉਹ ਚੱਕ ਕੇ ਬੰਦੂਕ ਤੇ ਲੁੱਟਣ ਪੈ ਜਾਂਦਾ ਸੀ ਤੇ ਸਾਰਾ ਕੋਈ ਪੁਲਿਸ ਉਹਨੂੰ ਕੁੱਟ ਮਾਰ ਕੇ ਪੁਲਿਸ ਦੇ ਘਰੇ ਸਭ ਕੁਝ ਜਾ ਵੜਿਆ। ਗਾਂ ਪੁਲਿਸ ਵਾਲੇ ਦੇ ਜਿਹੜੇ ਜੰਮੇ ਉਹ ਬੈਲੀ ਜੰਮ ਪਏ, ਉਹ ਉਧਰੋਂ ਚੱਕੀ ਜਾਂਦੇ ਆ। ਠੀਕ ਆ। ਜਿਹੜਾ ਗਲਤ ਪੈਸੇ ਗਲਤ ਸਾਂ ਹੀ ਲੱਗਣਾ ਹੈ। ਚਾਹੇ ਇੱਥੇ ਆ ਕੇ ਬਣਾ ਲਓ ਚਾਹੇ ਉੱਥੇ ਬਣਾ ਲਓ, ਜਿੱਦਾਂ ਮਰਜ਼ੀ। ਆਪਾਂ ਜਿਹਦੇ ਮਰਜ਼ੀ ਦੇਖ ਲਓ ਤੁਸੀਂ। ਜਿਹਨਾਂ ਇੱਥੇ ਗਲਤ ਕੰਮ ਕੀਤੇ ਆ ਉਹ ਪੈਸਾ ਸਹੀ ਜਗ੍ਹਾ ਨਹੀਂ ਲੱਗਦਾਗਾ। ਉਹ ਤਾਂ ਆਪਦੀ 10 ਨਵਾਂ ਦੀ ਕਮਾਈ ਸਹੀ ਜਗ੍ਹਾ ਲੱਗਣੀ ਹੈ। ਮਿਹਨਤ ਦਾ ਹੀ ਹਾਂ, ਉਸੇ ਨਾਲ ਹੀ ਸ਼ਾਂਤੀ ਮਿਲਣੀ ਹੈ। ਉਹਦੇ ਨਾਲ ਹੀ ਸ਼ਾਂਤ। ਹਾਂ, ਤੁਸੀਂ ਸੰਤੁਸ਼ਟ ਆ ਆਪਣੀ ਲਾਈਫ ਤੋਂ? ਫਸਟ ਕਲਾਸ। ਆਪਦੇ ਬੱਚੇ ਕੰਮ ਕਰਦੇ ਆ, ਥਾਂ ਲੱਗੇ ਵੇ ਆ। ਗਾਂ ਵਾਲੇ ਅਸੀਂ ਤਾਂ ਇੰਨਾ ਪੜ੍ਹੇ ਨਹੀਂ ਸੀ ਜਿੰਨੇ ਗਾਂ ਵਾਲੇ ਸਾਡੇ ਡਿਗਰੀਆਂ ਕਰਕੇ ਜਵਾਕ। ਇਹ ਮੁੰਡਾ ਕਹਿੰਦਾ ਸੀ, ਉਹ ਛੋਟਾ ਫਾਰਮ ਲੈ ਲਈਏ 2-3 ਵਾਰੀ ਬੜੇ ਮਹਾਨਾ, ਮੈਂ ਤੇਰੀ ਪ੍ਰਾਪਰਟੀ ਤੇਰੇ ਜਵਾਕ ਹੈ, ਇਹਨਾਂ ਨੂੰ ਪੜ੍ਹਾ। ਆਪਾਂ ਤਾਂ ਦਿਹਾੜੀਆਂ ਕੀਤੀਆਂ, ਦਿਹਾੜੀਆਂ ਤਾਂ ਨਾ ਕਰਨ। ਹੁਣ ਇੱਕ ਕੁੜੀ ਜਿਹੜੀ ਹੈਗੀ ਉਹ ਨਰਸ ਲੱਗ ਗਈ, ਮੁੰਡਾ ਇੰਜੀਨੀਅਰ ਕਰ ਗਿਆ, ਹੁਣ ਮਾਸਟਰ ਡਿਗਰੀ ਲੱਗਿਆ ਵਾ ਕਰਨ। ਇਹਦੀ ਕੁੜੀ ਨੇ MBA ਕੀਤੀ ਸੀ, ਵਿਆਹੀ ਗਈ, ਉਹ 500 ਟਰੱਕ ਆ ਉਹਨਾਂ ਕੋਲੇ। ਛੋਟੀ ਨੇ ਮੈਡੀਕਲ ਕਰ ਲਿਆ, ਉਹ ਮਾਸਟਰ ਡਿਗਰੀ ਕਰਨ ਜਾਣਾ, ਹੁਣ ਮੁੰਡਾ ਇੰਜੀਨੀਅਰ ਲੱਗ ਗਿਆ। ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਅੱਜ ਦੇ ਯੁੱਗ? ਕਹਿੰਦਾ ਵੀ ਇਮਾਨਦਾਰੀ ਤੇ ਸਖਤ ਮਿਹਨਤ। ਬਸ ਜੇ ਤੁਸੀਂ ਇਸ ਜਗ੍ਹਾ ਤੇ ਸਹੀ ਰਹੋਗੇ ਤਾਂ ਸਭ ਕੁਝ ਤੁਹਾਡੇ ਨਾਲ ਤੁਰਿਆ ਆਊ। ਜੇ ਤੁਸੀਂ ਕੰਮ ਛੱਡ ਗਏ ਲਿਚ ਗੜੀਚੀਆਂ ਦੇ ਵਿੱਚ ਕੁਝ ਨਹੀਂ ਮਿਲਣਾ, ਉਜਾੜਾ ਹੀ ਉਜਾੜਾ ਹੈ। ਬਸ ਇਮਾਨਦਾਰੀ ਨਾਲ ਜਿੱਥੇ ਤੁਸੀਂ ਮਰਜ਼ੀ, ਜੇ ਇੱਥੇ ਆਪਾਂ ਇਮਾਨਦਾਰ ਹਾਂ ਤਾਂ ਜੀ ਆਪਾਂ ਨੂੰ ਬਲਜੀਤ ਇੱਥੇ ਬਾਈ ਬੈਠਾ ਹੈ ਸਰਜੀਤ, ਜੇ ਜਾਂਦੇ ਹੋਏ ਤਾਂ ਕੋਈ ਚੀਜ਼ ਚੱਕ ਲਈਏ ਦੂਜੀ ਨੂੰ ਕਿਹਨੂੰ ਲਿਆਊਗਾ? ਇਹ ਤਾਂ ਗੱਲ ਹੈ ਕਿ ਨਹੀਂ? ਤੇ ਇਹ ਚੀਜ਼ ਹੈਗੀ ਹੈ ਜੋ ਅੱਜ ਵੀ ਘਰ ਛੱਡਿਆ, ਸਭ ਕੁਝ ਵੇਚ ਬਚਾ ਕੇ ਤੇ ਤੁਸੀਂ ਇੱਥੇ ਆ ਗਏ। ਇਮਾਨਦਾਰੀ ਨਾਲ ਕੰਮ, ਔਰ ਜਿੰਨਾ ਕੁ ਮਿਲਦਾ ਉਹਨਾਂ ਕਰੀ ਚਲੋ, ਖਰਚੇ ਘਟਾ ਲਓ, ਆਪੇ ਸੈੱਟ ਹੋ ਜੂ ਸਾਰਾ ਕੁਝ। ਸਬਰ ਚ ਰਹੋ। ਬਿਲਕੁਲ, ਸਬਰ ਦਾ ਸੰਤੋਖ ਦਾ ਫਲ ਮਿੱਠਾ ਹੈ। ਮਿੱਠਾ ਇਹ ਚੀਜ਼ ਹੁੰਦੀ। ਸੋ ਬਿਲਕੁਲ ਦੇਖੋ, ਸੱਥ ਦੇ ਵਿੱਚ ਬੈਠੇ ਆ, ਜਿੱਥੇ ਸੱਥ ਦੇ ਵਿੱਚ ਬੈਠੇ ਆ, ਹਾਸੇ ਠੱਠੇ ਵਾਲੀਆਂ ਗੱਲਾਂ ਵੀ ਹੁੰਦੀਆਂ, ਉੱਥੇ ਸਿੱਖਣ ਨੂੰ ਵੀ ਬਹੁਤ ਕੁਝ ਜਿਹੜਾ ਮਿਲਦਾ ਆ। ਸੋ ਅੱਜ ਸਰਬਜੀਤ ਸਿੰਘ ਸਰਾਂ ਕਰਮਨ ਵਾਲਿਆਂ ਦੇ ਘਰੇ ਆਪਾਂ ਉਸ ਪੁਰਾਣੇ ਰੁੱਖ ਦੀ ਛਾਂ ਦੇ ਹੇਠਾਂ ਬਜ਼ੁਰਗਾਂ ਨਾਲ ਬਹਿ ਕੇ ਗੱਲਾਂ ਬਾਤਾਂ ਮਾਰੀਆਂ, ਬੜਾ ਕੁਝ ਸਿੱਖਿਆ। ਕੈਨੇਡਾ ਦੇ ਇਹਨਾਂ ਦੇ ਸਫ਼ਰ ਜਿਹੜੇ ਉਹ ਜਾਣੇ ਆ। ਉਮੀਦ ਕਰਦੇ ਤੁਹਾਨੂੰ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ। ਮਿਲਾਂਗੇ ਅਗਲੀ ਵਾਰ ਹੋਰ ਦਿਲਚਸਪ ਗੱਲਾਂ ਬਾਤਾਂ ਦੇ ਨਾਲ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।